your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्होंने सिੱਖੀ दिया ਤੇ बेड़ा गर्क ਕੀਤਾ है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद थोड़ा स्वागत है जी. डॉक्टर साहब साडे कोल ईमेल आई है बहरीन तो वीर गुरप्रीत सिंह जी दी. इन्हां दी लिखत दा विषय है RSS ਵੱਲੋਂ नेहरू. गांधी परिवार ਦਾ ਨਾਮ ਇਤਿਹਾਸ ਵਿੱਚੋਂ ਹਟਾਉਣਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ. ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਜਦੋਂ ਤੂੰ ਮਨੂਵਾਦ ਦੀ ਲੋਕ ਮਾਰੂ ਵਿਚਾਰਧਾਰਾ ਨੂੰ ਲੁਕਾਉਣ ਲਈ ਭਾਜਪਾ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨਾਲ ਕੀਤੀ ਗਈ ਛੇੜਛਾੜ ਦੀ ਵਿਰੋਧੀਆਂ ਨੇ ਆਲੋਚਨਾ ਕੀਤੀ ਹੈ, ਉਦੋਂ ਤੋਂ ਇਸ ਮੁੱਦੇ ਤੇ ਵਿਚਾਰ ਚਰਚਾ ਅਤੇ ਸਾਰਿਆਂ ਦਾ ਧਿਆਨ ਹਟਾਉਣ ਲਈ ਇਹਨਾਂ RSS ਵਾਲਿਆਂ ਨੇ ਸਕੂਲੀ ਕਿਤਾਬਾਂ ਵਿੱਚੋਂ ਨਹਿਰੂ, ਗਾਂਧੀ ਅਤੇ ਹੋਰ ਕਾਂਗਰਸ ਲੀਡਰਾਂ ਦੀ ਭੂਮਿਕਾ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ. ਮੈਂ ਸਮਝਦਾ ਹਾਂ ਕਿ ਇਸ ਵਿਉਂਤਬੰਦੀ ਨਾਲ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਤਾਕ ਵਿੱਚ ਹਨ. ਪਹਿਲਾ, ਭਾਜਪਾ ਨੂੰ ਸਿਆਸੀ ਤੌਰ ਤੇ ਇਹ ਗੱਲ ਫਾਇਦਾ ਪਹੁੰਚਾਉਂਦੀ ਹੈ ਕਿ ਕਾਂਗਰਸ ਲੀਡਰਾਂ ਦੀ ਥਾਂ ਉਹਨਾਂ ਦੇ ਲੀਡਰ ਸਾਵਰਕਰ ਵਰਗਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ. ਦੂਸਰਾ, ਇਸ ਕਦਮ ਨਾਲ ਉਹਨਾਂ ਨੇ ਸਾਰੇ ਮੀਡੀਆ ਦੀ ਵਿਚਾਰ ਚਰਚਾ ਨੂੰ ਕਾਂਗਰਸ ਬਨਾਮ ਭਾਜਪਾ ਵਿੱਚ ਬਦਲ ਦਿੱਤਾ ਹੈ. ਭਾਰਤ ਦੇ ਬਹੁਗਿਣਤੀ ਭਾਈਚਾਰੇ ਨੂੰ ਭਾਜਪਾ ਇਹ ਯਕੀਨ ਦਿਵਾਉਣ ਵਿੱਚ ਕਾਮਯਾਬ ਹੋਈ ਹੈ ਕਿ ਦੇਸ਼ ਦੀ ਇਸ ਮੰਦੀ ਹਾਲਤ ਲਈ ਕਾਂਗਰਸ ਜ਼ਿੰਮੇਵਾਰ ਹੈ. ਇਸ ਕਰਕੇ ਲੋਕ ਭਾਜਪਾ ਦਾ ਸਾਥ ਦੇਣਗੇ ਇਸ ਵਿੱਚ. ਪਰ ਇਹਨਾਂ ਦਾ ਵੱਡਾ ਏਜੰਡਾ ਬ੍ਰਾਹਮਣਵਾਦ ਦੇ ਪਾਪਾਂ ਨੂੰ ਮਿਟਾਉਣਾ ਹੈ. ਮੁੱਕਦੀ ਗੱਲ ਇਹ ਹੈ ਕਿ ਲੋਕ ਬ੍ਰਾਹਮਣਵਾਦੀ ਭੂਮਿਕਾ ਨੂੰ ਛੱਡ ਕੇ ਕਾਂਗਰਸੀ ਲੀਡਰਾਂ ਦੀ ਭੂਮਿਕਾ ਬਾਰੇ ਚਰਚਾ ਕਰਦੇ ਲੜਦੇ ਰਹਿਣ ਤੇ ਬ੍ਰਾਹਮਣਵਾਦ ਦੀਆਂ ਕਰਤੂਤਾਂ ਬਾਰੇ ਕੋਈ ਗੱਲ ਹੀ ਨਾ ਕਰੇ. ਧੰਨਵਾਦ ਜੀ ਡਾਕਟਰ ਸਾਹਿਬ. ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ. ਉਹਨਾਂ ਨੇ ਬਹਿਰੀਨ ਤੋਂ ਲਿਖੇ ਜੀ. ਉਹਨਾਂ ਦੀ ਲਿਖਤ ਦਾ ਪਹਿਲਾਂ ਦਾ ਟਾਈਟਲ ਦੇਖ ਕੇ ਮੈਨੂੰ ਲੱਗਿਆ ਵੀ ਸ਼ਾਇਦ ਇਹ ਨਹਿਰੂ ਗਾਂਧੀ ਦੇ ਭਗਤ ਨੇ, ਪਰ ਜਿਵੇਂ ਉਹਨਾਂ ਨੇ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ ਮੈਨੂੰ ਖੁਸ਼ੀ ਹੁੰਦੀ ਹੈ ਵੀ ਅੱਜ ਇੱਦਾਂ ਦੇ ਬ੍ਰਿਲੀਅੰਟ ਸਿੱਖ ਆਲ ਅਰਾਊਂਡ ਬੈਠੇ ਨੇ ਜਿਹੜੇ ਦੇਖਦੇ ਨੇ ਕਿ ਪਰਦੇ ਦੇ ਪਿੱਛੇ ਕੀ ਹੈ ਔਰ ਜਿਹੜੀ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ, ਪ੍ਰਚਾਰ ਇੱਧਰ ਉੱਧਰ ਝਗੜੇ, ਉਹਦਾ ਪਿੱਛੇ ਮੋਟਿਵ ਕੀ ਹੁੰਦਾ ਹੈ. ਸੋ ਗੱਲ ਉਹਨਾਂ ਨੇ ਪਤੇ ਦੀ ਇਹ ਕੀਤੀ ਕਿ ਵੀ ਜੇ ਅੱਜ ਗਾਂਧੀ ਨਹਿਰੂ ਸਿਲੇਬਸ 'ਚੋਂ ਹਟਾਏ, ਸਕੂਲੀ 'ਚੋਂ ਹਟਾਏ, ਪਹਿਲਾਂ ਗੁਜਰਾਤ 'ਚੋਂ ਹਟਾਏ, ਹੁਣ ਈਵਨ ਅੱਜ ਮਹਾਰਾਸ਼ਟਰ ਦੇ ਹਵਾਲੇ ਨਾਲ ਸੀ ਉੱਥੋਂ ਵੀ ਨਹਿਰੂ ਨੂੰ ਗਾਇਬ ਕੀਤਾ. ਸੋ ਜ਼ਾਹਰ ਹੈ ਕਿ ਦੋਨਾਂ ਹੀ ਕੇਸਾਂ 'ਚ ਜਦੋਂ ਨਹਿਰੂ ਗਾਂਧੀ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਉਦੋਂ ਇਹ ਨਹੀਂ ਸੀ ਕਿ RSS ਜਾਂ ਜਨਸੰਘ ਦੀ ਕੋਈ ਕੰਟਰੀਬਿਊਸ਼ਨ ਹੈ ਫਰੀडम ਮੂਵਮੈਂਟ 'ਚ ਤੇ ਉਹਨੂੰ ਇਗਨੋਰ ਕੀਤਾ ਜਾਂਦਾ ਸੀ. ਉਹਨਾਂ ਦੀ ਤਾਂ ਕੋਈ ਕੰਟਰੀਬਿਊਸ਼ਨ ਹੀ ਨਹੀਂ ਰਹੀ. ਈਵਨ ਸਾਵਰਕਰ ਜਿਹੜਾ ਗਿਆ ਵੀ ਜੇਲ੍ਹ, ਕਾਲੇ ਪਾਣੀ ਮਾਫੀ ਮੰਗ ਕੇ ਬਾਹਰ ਆਇਆ ਔਰ ਅੰਗਰੇਜ਼ਾਂ ਦਾ ਲਾਇਲ ਰਿਹਾ ਅਖੀਰ ਤੱਕ. ਸੋ ਇਹਨਾਂ ਦਾ ਕੋਈ ਲੀਡਰ ਜਿਹੜਾ ਹਿੰਦੂਤਵਾ ਦੇ ਨਾਲ ਸੰਬੰਧਿਤ ਸੀ ਉਹ ਕੋਈ ਫਾਂਸੀ ਦੇ ਤਖਤੇ ਤੇ ਨਹੀਂ ਝੂਲਿਆ. ਸੋ ਇਹਨਾਂ ਦੀ ਤਾਂ ਲੈਗੇਸੀ ਹੈ ਹੀ ਨਹੀਂ ਸੀ. ਸ਼ਿਕਾਇਤ ਤਾਂ ਸਿੱਖਾਂ ਨੂੰ ਸੀ ਕਿ ਭਾਈ ਸਾਡੀ 80% ਕੁਰਬਾਨੀਆਂ ਨੂੰ ਜਿਨ੍ਹਾਂ 'ਚ ਸਾਡੇ ਊਧਮ ਸਿੰਘ, ਭਗਤ ਸਿੰਘ, ਭਾਈ ਰਣਧੀਰ ਸਿੰਘ ਵਰਗੇ
ਜਿਨ੍ਹਾਂ ਨੇ ਆਪਣੇ ਜੀਵਨ ਦਿੱਤੇ ਕੌਮ ਦੀ ਆਜ਼ਾਦੀ ਦੇ ਲਈ ਔਰ ਮੁਲਕ ਦੀ ਆਜ਼ਾਦੀ ਦੇ ਲਈ, ਉਹ ਕਿਤੇ ਫਿਕਰ ਹੀ ਨਹੀਂ ਕਰਦੇ। ਔਰ ਗਾਂਧੀ ਨਹਿਰੂ ਦੇ ਨਾਲ ਹੀ ਜਿਹੜਾ ਜਾਂ ਆਜ਼ਾਦ ਫੌਜ ਨੂੰ ਲੈ ਕੇ ਸੀ ਕਿ ਭਾਈ ਉਹਦੀ ਕੁਰਬਾਨੀ ਜਿਹੜੀ ਆ ਉਹਨੂੰ ਨਹੀਂ। ਪਰ ਇਹਨਾਂ ਨੇ ਜਿਹੜੀ ਇਹ ਡਿਬੇਟ ਸ਼ੁਰੂ ਕੀਤੀ ਪਹਿਲਾਂ ਤਾਂ ਕਾਂਗਰਸ ਨੂੰ ਕਿ ਹਰ ਬਿਮਾਰੀ ਦੀ ਜੜ ਕਾਂਗਰਸ ਹੈ, ਔਰ ਬਾਦਲ ਦਲ ਵੀ ਇਹੀ ਕੁਛ ਦੁਹਰਾਉਂਦਾ ਹੈ। ਔਰ ਇੱਕ ਪਾਸੇ ਉਹਨਾਂ ਨੇ ਇਹ ਮਾਹੌਲ ਸਿਰਜ ਕੇ ਹੁਣ ਇਹ ਡਿਬੇਟ ਖੜੀ ਕਰ ਦਿੱਤੀ ਕਿ ਜੀ ਕਾਂਗਰਸੀ ਲੀਡਰਾਂ ਦੀ ਕਹਾਣੀ ਹੋਏ, ਜਾਂ ਜਿਵੇਂ ਇਹਨਾਂ ਨੇ ਕਿਹਾ ਵੀ ਸਾਵਰਕਰ ਵਰਗਿਆਂ ਨੂੰ ਜਿਹਦਾ ਬੁੱਤ ਵੀ ਪਾਰਲੀਮੈਂਟ ਚਲਾਇਆ ਹੈ, ਅੰਡੇਮਾਨ ਨਿਕੋਬਾਰ ਕਾਲਾ ਪਾਣੀ ਜਿਹਨੂੰ ਕਹਿੰਦੇ ਨੇ, ਜੇਲ੍ਹ ਦਾ ਨਾਂ ਵੀ ਉਹਦੇ ਨਾਂ ਤੇ ਰੱਖਿਆ, 에ਅਰਪੋਰਟ ਦਾ ਨਾਂ ਵੀ ਰੱਖਿਆ। ਸੋ ਕੁੱਲ ਮਿਲਾ ਕੇ ਇਹਨਾਂ ਨੇ ਡਿਬੇਟ ਕਾਂਗਰਸ ਬਨਾਮ ਬੀਜੇਪੀ ਬਣਾ ਦਿੱਤੀ ਤਾਂ ਕਿ ਜਿਹੜਾ ਰੀਅਲ ਐਨਮੀ ਹੈ ਬ੍ਰਾਹਮਣਵਾਦ, ਜਿਹਦਾ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਉਹਦੇ ਪਾਪ ਨੇ ਉਹਨਾਂ ਨੂੰ ਤਾਂ ਇਹਨਾਂ ਨੇ ਮਿਟਾ ਦਿੱਤਾ। ਔਰ ਸਿੱਖ ਨਾ ਪਹਿਲੀ ਡਿਬੇਟ 'ਚ ਐਗਜ਼ਿਸਟ ਕਰਦੇ ਸੀ ਨਾ ਹੁਣ ਵਾਲੀ 'ਚ ਐਗਜ਼ਿਸਟ ਕਰਦੇ ਨੇ, ਕਿਉਂਕਿ ਸਿੱਖਾਂ ਦੀ ਤਾਂ ਹੋਂਦ ਹੀ ਜਿਹੜੀ ਹੈ ਇਹਨਾਂ ਨੇ RSS ਦੀ ਤਾਂ ਆਈਡੀਓਲੋਜੀ ਸਿੱਖਾਂ ਨੂੰ ਹਿੰਦੂ ਮੰਨਦੀ ਹੈ, ਔਰ ਕਾਂਗਰਸ ਨੇ ਡੈਲੀਬਰੇਟਲੀ ਸਿੱਖਾਂ ਨੂੰ ਜਿਹੜਾ ਹੈ ਉਹ ਬਿਲਕੁਲ ਨਾ ਇਤਿਹਾਸ ਦੀਆਂ ਕਿਤਾਬਾਂ 'ਚ ਨਾ ਅਦਰਵਾਈਜ਼ ਡਿਸਕਵਰੀ ਆਫ ਇੰਡੀਆ ਜਿਹੜਾ ਨਹਿਰੂ ਨੇ ਲਿਖਿਆ ਉਹਦੇ 'ਚ ਸ਼ਾਇਦ 2 ਪੇਜ ਨੇ ਸਾਰੇ ਸਿੱਖਾਂ ਦੇ ਉੱਤੇ, ਈਵਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ, ਤੇ ਮਰਾਠਿਆਂ ਨੂੰ ਬੜਾ ਸਰਾਇਆ ਹੋਇਆ ਹੈ। ਈਵਨ ਕਸ਼ਮੀਰ ਜਿਹੜਾ ਕਿ ਸਿੱਖਾਂ ਨੇ ਲਦਾਖ ਫਤਿਹ ਕਰਕੇ ਸਿੱਖ ਰਾਜ ਦਾ ਹਿੱਸਾ ਬਣਾਇਆ, ਉਹਨੂੰ ਵੀ ਸਿੱਖ ਰਾਜ ਦੀ ਥਾਂ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਜਿਵੇਂ ਕਿ ਉਹ ਕੋਈ ਵੱਖਰਾ ਹੋਏ। ਉਦੋਂ ਸਿੱਖਾਂ ਦਾ ਰਾਜ ਸੀ ਜਦੋਂ ਕਿ 1842 ਦੇ ਵਿੱਚ ਇਹ ਟ੍ਰੀਟੀ ਚੀਨ ਦੇ ਨਾਲ ਹੋਈ, ਜਿਹਦੇ ਥੱਲੇ ਲਦਾਖ ਸਿੱਖ ਰਾਜ ਦਾ ਹਿੱਸਾ ਬਣਿਆ ਔਰ ਲਹਾਸਾ ਤਿੱਬਤ ਤੱਕ ਸਿੱਖ ਫੌਜਾਂ ਗਈਆਂ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਨਾਂ ਦਾ ਐਨਾਲਿਸਿਸ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਿਲਕੁਲ ਠੀਕ ਹੈ ਕਿ ਇਹ ਉਹਨਾਂ ਨੇ ਮੁੱਦੇ ਇਸ ਤਰੀਕੇ ਦੇ ਨਾਲ ਖੜੇ ਕਰ ਰਹੇ। ਹੁਣ ਯੋਗਾ ਡੇ ਆਪ ਹੀ ਖੜਾ ਕੀਤਾ ਪਿਛਲੇ ਸਾਲ, ਹੁਣ ਆ ਰਿਹਾ ਕਿ ਜੀ ਓਮ ਪੜ੍ਹ ਕੇ ਸਾਰੇ ਉਹਨੂੰ ਕਰਨਗੇ। ਤੇ ਜਦੋਂ ਹੁਣ ਵਿਰੋਧਤਾ ਹੋਈ ਉਹਨਾਂ ਨੇ ਕਿਹਾ ਜੀ ਨਹੀਂ, ਜਿਹੜੇ ਸਿੱਖ ਮੁਸਲਮਾਨ ਈਸਾਈ ਨੇ ਉਹਨਾਂ ਲਈ ਕੋਈ ਜ਼ਰੂਰੀ ਨਹੀਂ ਓਮ ਪੜ੍ਹਨ। ਸੋ ਤੁਸੀਂ ਇਹ ਡਿਬੇਟ ਕਰੀ ਜਾਓ। ਪਹਿਲਾਂ ਡਿਬੇਟ ਦੇਸ਼ ਭਗਤੀ ਭਾਰਤ ਮਾਂ ਕੀ ਜੈ ਕਹਿਣਾ ਕਿ ਨਹੀਂ ਕਹਿਣਾ, ਹੁਣ ਸਿਲੇਬਸ ਨੂੰ ਲੈ ਕੇ ਜਿਹੜਾ ਪਹਿਲਾਂ ਟਾਰਗੇਟ ਕੀਤਾ ਦਿੱਲੀ ਯੂਨੀਵਰਸਿਟੀ, ਰੋਮਿਲਾ ਠਾਕੁਰ, ਦੂਜੇ ਫਿਰ ਕਿਸੇ ਦੀ ਕਿਤਾਬ ਜੀ ਭਗਤ ਸਿੰਘ ਨੂੰ ਉਹਨੇ ਆਤੰਕਵਾਦੀ ਲਿਖ ਦਿੱਤਾ ਹੈ, ਉਹਨੂੰ ਕਹਿ ਕੇ ਕਿਤਾਬ ਤੇ ਪਾਬੰਦੀ ਲਾ ਦਿੱਤੀ। ਫਿਰ ਔਰ ਜੇ ਤੁਸੀਂ ਦੇਖੋ ਵੀ ਇਹ ਸਾਰਾ ਸਪਰੈਡ ਓਵਰ ਪੈਟਰਨ ਹੈ ਔਰ ਬਹੁਤੇ ਲੋਕ ਫਿਰ ਇਸ ਡਿਬੇਟ 'ਚ ਹੀ ਉਲਝ ਜਾਂਦੇ ਨੇ। ਔਰ ਜਿਹੜਾ ਇਹਨਾਂ ਦੇ ਪਿੱਛੇ ਹੈ ਜਿਹੜੀ ਇਹਨੂੰ ਕਹਿੰਦੇ ਨੇ ਸਮੋਕ ਸਕਰੀਨ ਕ੍ਰੀਏਟ ਕਰਨਾ, ਇਹਨਾਂ ਨੇ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ, ਪਰ ਇਹਦੇ ਪਿੱਛੇ ਏਜੰਡਾ ਜਿਹੜਾ ਉਹਨਾਂ ਦਾ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ। ਸੋ ਗੁਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖੇ। ਜੀ ਡਾਕਟਰ ਸਾਹਿਬ, ਬ੍ਰੇਕ ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।